ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 19 ਦਸੰਬਰ 2021 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਇਨਸਾਨ ਨੂੰ ਸ਼ਾਮਲ ਕਰਕੇ ਕੀ ਸੰਸਾਰ ਐਟਮੀ ਤਵਾਨਾਈ ਨਾਲ ਬਣਿਆ ਹੈ? ਸੁਨਹਿਰੀ ਮਤਨ: ਜ਼ਬੂਰ। ਖੁਦਾਵੰਦ ਨੇ ਆਪਣਾ ਤਖਤ ਅਸਮਾਨ ਉੱਤੇ ਕਾਇਮ ਕੀਤਾ ਹੈ ਤੇ ਉਹਦੀ ਸਲਤਨਤ ਸਾਰਿਆਂ ਉੱਤੇ ਮੁਸੱਲਤ ਹੈ। ਜਵਾਬੀ ਪੜ੍ਹਾਈ। ਅਯੂਬ: ਜਾਨਵਰਾਂ ਤੋਂ ਪੁੱਛ ਤੇ ਉਹ ਤੈਨੂੰ ਦੱਸਣਗੇ, ਤੇ ਹਵਾ ਦੇ ਪਰਿੰਦਿਆਂ ਤੋਂ ਪਤਾ ਕਰਾ ਤੇ ਉਹ ਤੈਨੂੰ ਦੱਸਣਗੇ, ਜਾਂ ਜ਼ਮੀਨ ਨਾਲ ਗੱਲ ਕਰ, ਉਹ ਤੈਨੂੰ ਸਿਖਾਵੇਗੀ, ਤੇ ਸਮੁੰਦਰ ਦੀਆਂ ਮੱਛੀਆਂ ਤੈਨੂੰ ਦੱਸਣਗੀਆਂ। ਕੌਣ ਨਹੀਂ ਜਾਣਦਾ ਵੀ ਇਹਨਾਂ ਸਾਰੀਆਂ ਗੱਲਾਂ ਵਿੱਚ ਖੁਦਾਵੰਦ ਦਾ ਹੀ ਹੱਥ ਹੈ, ਜਿਨ੍ਹੇ ਇਹ ਸਭ ਕੁਝ ਬਣਾਇਆ। ਉਹ ਧਰਤੀ ਨੂੰ ਉਹਦੀ ਥਾਂ ਤੋਂ ਹਿਲਾ ਦਿੰਦਾ ਹੈ ਤੇ ਉਹਦੇ ਥੰਮ ਕੰਬਣ ਲੱਗ ਜਾਂਦੇ ਨੇ। ਉਹ ਸੂਰਜ ਨੂੰ ਹੁਕਮ ਦਿੰਦਾ ਹੈ ਤੇ ਉਹ ਨਿਕਲਦਾ ਨਹੀਂ, ਤੇ ਤਾਰਿਆਂ ਉੱਤੇ ਮੋਹਰ ਲਾ ਦਿੰਦਾ ਹੈ। ਉਹ ਅਸਮਾਨਾਂ ਨੂੰ ਇਕੱਲਾ ਹੀ ਤਾਣ ਦਿੰਦਾ ਹੈ ਤੇ ਸਮੁੰਦਰ ਦੀਆਂ ਛੱਲਾਂ ਉੱਤੇ ਟੁਰਦਾ ਹੈ। ਉਹਨੇ ਬਨਾਤੁਲ ਨਾਸ਼ ਤੇ ਜਬਾਰ ਤੇ ਸਰਈਆ ਤੇ ਜਨੂਬ ਦੇ ਬੁਰਜਾਂ ਨੂੰ ਬਣਾਇਆ। ਉਹ ਵੱਡੇ ਵੱਡੇ ਕੰਮ ਜਿਹੜੇ ਲੱਭੇ ਨਹੀਂ ਜਾ ਸਕਦੇ ਤੇ ਅਣਗਿਣਤ ਅਜਾਇਬ ਕਰਦਾ ਹੈ। ਦਰਸੀਵਾਜ਼ ਬਾਈਬਲ ਵਿੱਚੋਂ ਯੋਹੰਨਾ। ਸ਼ੁਰੂ ਵਿੱਚ ਕਲਾਮ ਸੀ ਤੇ ਕਲਾਮ ਰੱਬ ਦੇ ਨਾਲ ਸੀ ਤੇ ਕਲਾਮ ਹੀ ਰੱਬ ਸੀ। ਸਾਰੀਆਂ ਸ਼ੈਵਾਂ ਉਹਦੇ ਰਾਹੀਂ ਪੈਦਾ ਹੋਈਆਂ, ਤੇ ਜੋ ਕੁਝ ਪੈਦਾ ਹੋਇਆ ਉਹਦੇ ਵਿੱਚੋਂ ਕੋਈ ਸ਼ੈ ਵੀ ਉਹਦੇ ਬਗੈਰ ਪੈਦਾ ਨਾ ਹੋਈ। ਪਦਾਇਸ਼। ਇਸ ਤਰ੍ਹਾਂ ਅਸਮਾਨ ਤੇ ਧਰਤੀ ਤੇ ਉਹਨਾਂ ਦੇ ਕੁੱਲ ਲਸ਼ਕਰ ਦਾ ਬਣਾਉਣਾ ਪੂਰਾ ਹੋਇਆ। ਜ਼ਬੂਰ। ਐ ਮੇਰੀ ਜਾਨ, ਖੁਦਾਵੰਦ ਨੂੰ ਧੰਨ ਆਖ। ਐ ਖੁਦਾਵੰਦ ਮੇਰੇ ਰੱਬ, ਤੂੰ ਨਹਾਇਤ ਬਜ਼ੁਰਗ ਹੈ। ਤੂੰ ਹਸ਼ਮਤ ਤੇ ਜਲਾਲ ਨਾਲ ਮੁਲੱਬਸ ਹੈ। ਤੂੰ ਨੂਰ ਨੂੰ ਕੱਪੜਿਆਂ ਵਾਂਗਰ ਪਾ ਲੈਣਾ ਹੈ ਤੇ ਅਸਮਾਨ ਨੂੰ ਬਿਆਬਾਨਾਂ ਵਾਂਗਰ ਤਾਣ ਲੈਣਾ ਹੈ। ਤੂੰ ਧਰਤੀ ਨੂੰ ਉਹਦੀ ਨਿਉਂ ਉੱਤੇ ਕਾਇਮ ਕੀਤਾ ਤਾਂ ਜੋ ਉਹ ਕਦੀ ਜੁੰਬਸ਼ ਨਾ ਖਾਵੇ। ਉਹਨੇ ਚਾਨਣ ਨੂੰ ਜ਼ਮਾਨਿਆਂ ਵਿੱਚ ਵੰਡ ਕਰਨ ਲਈ ਮੁਕਰਰ ਕੀਤਾ। ਸੂਰਜ ਆਪਣੇ ਡੁੱਬਣ ਦੀ ਥਾਂ ਨੂੰ ਜਾਣਦਾ ਹੈ। ਤੂੰ ਆਪਣੀ ਰੂਹ ਘੱਲਦਾ ਹੈ ਤੇ ਇਹ ਪੈਦਾ ਹੁੰਦੇ ਨੇ, ਤੇ ਤੂੰ ਸਾਰੀ ਧਰਤੀ ਨੂੰ ਨਵਾਂ ਬਣਾ ਦੇਣਾ ਹੈ। ਸਲਾਤੀਨ। ਉਹਨਾਂ ਦਿਨਾਂ ਵਿੱਚ ਹੀ ਹਿਜ਼ਕੀਆ ਅਜਿਹਾ ਬਿਮਾਰ ਪਿਆ ਵੀ ਮਰਨ ਵਾਲਾ ਹੋ ਗਿਆ। ਤਦ ਯਸ਼ਾਇਆ ਨਬੀ ਆਮੋਸ ਦੇ ਪੁੱਤਰ ਨੇ ਉਹਦੇ ਕੋਲ ਆ ਕੇ ਉਹਨੂੰ ਆਖਿਆ, ਖੁਦਾਵੰਦ ਇੰਝ ਆਖਦਾ ਹੈ ਵੀ ਤੂੰ ਆਪਣੇ ਘਰ ਦਾ ਬੰਦੋਬਸਤ ਕਰ ਲੈ, ਕਿਉਂ ਜੇ ਤੂੰ ਮਰ ਜਾਵੇਂਗਾ ਤੇ ਬਚਣ ਵਾਲਾ ਨਹੀਂ। ਤਦ ਉਹਨੇ ਆਪਣਾ ਮੂੰਹ ਕੰਧ ਵੱਲ ਕਰਕੇ ਇਹ ਦੁਆ ਕੀਤੀ ਭਈ ਐ ਖੁਦਾਵੰਦ, ਮੈਂ ਤੇਰੀ ਮਿੰਨਤ ਕਰਦਾ ਵਾਂ, ਯਾਦ ਕਰ ਵੀ ਮੈਂ ਤੇਰੇ ਸਾਹਮਣੇ ਸੱਚਾਈ ਤੇ ਪੂਰੇ ਦਿਲ ਨਾਲ ਟੁਰਦਾ ਰਿਹਾ ਵਾਂ, ਤੇ ਜੋ ਤੇਰੀ ਨਜ਼ਰ ਵਿੱਚ ਭਲਾ ਹੈ ਉਹ ਹੀ ਕੀਤਾ ਹੈ। ਤੇ ਹਿਜ਼ਕੀਆ ਫੁੱਟ ਫੁੱਟ ਕੇ ਰੋਇਆ। ਤੇ ਇੰਜ ਹੋਇਆ ਭਈ ਯਸਾਇਆ ਨਿਕਲ ਕੇ ਸ਼ਹਿਰ ਦੇ ਵਿਚਕਾਰ ਦੇ ਹਿੱਸੇ ਤੀਕਰ ਅਪੜਿਆ ਵੀ ਨਹੀਂ ਸੀ, ਭਈ ਖੁਦਾਵੰਦ ਦਾ ਕਲਾਮ ਉਹਦੇ ਉੱਤੇ ਉਤਰਿਆ ਭਈ ਪਰਤ ਤੇ ਮੇਰੀ ਕੌਮ ਦੇ ਸਰਦਾਰ ਹਿਜ਼ਕੀਆ ਨੂੰ ਆਖ ਭਈ ਖੁਦਾਵੰਦ ਤੇਰੇ ਪਿਓ ਦਾਦੇ ਦਾ ਰੱਬ ਇੰਜ ਆਖਦਾ ਹੈ ਭਈ ਮੈਂ ਤੇਰੀ ਦੁਆ ਸੁਣੀ ਤੇ ਮੈਂ ਤੇਰੇ ਅਥਰੂ ਵੇਖੇ। ਵੇਖ, ਮੈਂ ਤੈਨੂੰ ਸ਼ਿਫਾ ਦੇਵਾਂਗਾ ਤੇ ਮੈਂ ਤੇਰੀ ਉਮਰ 15 ਵਰ੍ਹੇ ਵਧਾ ਦੇਵਾਂਗਾ। ਤੇ ਯਸਾਇਆ ਨੇ ਹਿਜ਼ਕੀਆ ਨੂੰ ਪੁੱਛਿਆ, ਇਹਦਾ ਕੀ ਨਿਸ਼ਾਨ ਹੋਵੇਗਾ ਭਈ ਖੁਦਾਵੰਦ ਮੈਨੂੰ ਸਿਹਤ ਦੇਵੇਗਾ? ਯਸਾਇਆ ਨੇ ਜਵਾਬ ਦਿੱਤਾ ਭਈ ਇਸ ਗੱਲ ਦਾ ਖੁਦਾਵੰਦ ਨੇ ਜਿਸ ਕੰਮ ਨੂੰ ਆਖਿਆ ਹੈ ਉਹਨੂੰ ਉਹ ਕਰੇਗਾ। ਖੁਦਾਵੰਦ ਵੱਲੋਂ ਇਹ ਤੇਰੇ ਲਈ ਨਿਸ਼ਾਨ ਹੋਵੇਗਾ ਭਈ ਪਰਛਾਵੇਂ ਜਾਂ 10 ਦਰਜੇ ਅੱਗੇ ਨੂੰ ਜਾਣ ਜਾਂ 10 ਦਰਜੇ ਪਿਛਾਂ ਨੂੰ ਵਰਤਣ। ਤੇ ਹਿਜ਼ਕੀਆ ਨੇ ਆਖਿਆ ਭਈ ਇਹ ਤੇ ਨਿੱਕੀ ਜੀ ਗੱਲ ਏ ਭਈ ਪਰਛਾਵੇਂ 10 ਦਰਜੇ ਅੱਗੇ ਨੂੰ ਜਾਣ, ਇਸ ਲਈ ਇੰਜ ਨਹੀਂ ਬਲਕਿ ਪਰਛਾਵੇਂ 10 ਦਰਜੇ ਪਿਛਾਂ ਨੂੰ ਵਰਤਣ। ਤਦ ਯਸਾਇਆ ਨਬੀ ਨੇ ਖੁਦਾਵੰਦ ਤੋਂ ਦੁਆ ਕੀਤੀ। ਤਦ ਉਹਨੇ ਪਰਛਾਵੇਂ ਨੂੰ ਹਾਖਜ਼ ਦੀ ਸ਼ਿਕਰ ਦੁਪਹਿਰ ਵਿੱਚ 10 ਦਰਜੇ ਯਾਨੀ ਜਿੰਨਾ ਉਹ ਢਲ ਗਿਆ ਸੀ ਓਨਾ ਹੀ ਪਿਛਾਂ ਨੂੰ ਪਰਤਾ ਦਿੱਤਾ। ਅਯੂਬ। ਕੀ ਅਸਮਾਨ ਦੀ ਉਚਾਈ ਵਿੱਚ ਰੱਬ ਨਹੀਂ? ਯਸ਼ਵਾ।
ਤੇ ਯਰੂਸ਼ਲਮ ਦੇ ਬਾਦਸ਼ਾਹ ਅਦੂਨੀ ਸਿਦਕ ਨੇ ਸੁਣਿਆ ਭਈ ਯਸ਼ੂਆ ਨੇ ਈ ਨੂੰ ਫਤਹ ਕਰਕੇ ਨੇਸਤ ਉੱਤੇ ਬਰਬਾਦ ਕਰ ਦਿੱਤਾ, ਤੇ ਜਿਵੇਂ ਉਹਨੇ ਯਰੂ ਤੇ ਉੱਥੇ ਦੇ ਬਾਦਸ਼ਾਹ ਦੇ ਨਾਲ ਕੀਤਾ, ਉਸੇ ਤਰ੍ਹਾਂ ਹੀ ਈ ਤੇ ਉਹਦੇ ਬਾਦਸ਼ਾਹ ਦੇ ਨਾਲ ਵੀ ਕੀਤਾ। ਤੇ ਜਬੂਨ ਦੇ ਬਸ਼ਿੰਦਿਆਂ ਨੇ ਬਨੀ ਇਸਰਾਈਲ ਨਾਲ ਸੁਲ੍ਹਾ ਕਰ ਲਈ, ਤੇ ਉਹ ਉਹਨਾਂ ਦੇ ਵਿਚਕਾਰ ਰਹਿਣ ਲੱਗ ਪਏ, ਤੇ ਉਹ ਸਾਰੇ ਬਹੁਤ ਡਰੇ। ਇਸ ਲਈ ਯਰੂਸ਼ਲਮ ਦੇ ਬਾਦਸ਼ਾਹ ਅਦੂਨੀ ਸਿਦਕ ਨੇ ਹਬਰੂਨ ਦੇ ਬਾਦਸ਼ਾਹ ਹੂਹਾਮ ਤੇ ਯਰਮੂਤ ਦੇ ਬਾਦਸ਼ਾਹ ਪੇਰਾਮ ਤੇ ਲਕੀਸ ਦੇ ਬਾਦਸ਼ਾਹ ਯਾਫਾ ਤੇ ਅਜਲੂਨ ਦੇ ਬਾਦਸ਼ਾਹ ਦਬੀਰ ਨੂੰ ਇਹ ਆਖਣ ਨੂੰ ਘੱਲਿਆ ਭਈ ਮੇਰੇ ਕੋਲ ਆਓ ਤੇ ਮੇਰੀ ਕੁਮਕ ਕਰੋ, ਤੇ ਚਲੋ ਅਸੀਂ ਜਬੂਨ ਨੂੰ ਮਾਰੀਏ, ਕਿਉਂ ਜੇ ਉਹਨੇ ਯਸ਼ੂਆ ਤੇ ਬਨੀ ਇਸਰਾਏਲ ਨਾਲ ਸੁਲ੍ਹਾ ਕਰ ਲਈਏ। ਤਦ ਜਬੂਨ ਦੇ ਲੋਕਾਂ ਨੇ ਯਸ਼ੂਆ ਨੂੰ, ਜਿਹੜਾ ਜਲਜਾਲ ਵਿੱਚ ਖੈਮਾਜ਼ਨ ਸੀ, ਆਖਣ ਨੂੰ ਘੱਲਿਆ ਵੀ ਆਪਣੇ ਖਾਦਮਾਂ ਵੱਲੋਂ ਆਪਣਾ ਹੱਥ ਨਾ ਖਿੱਚ। ਤਦ ਯਸ਼ੂਆ ਸਾਰੇ ਜੰਗੀ ਮਰਦਾਂ ਤੇ ਸਾਰੇ ਜ਼ਬਰਦਸਤ ਸੂਰਮਾਵਾਂ ਨੂੰ ਨਾਲ ਲੈ ਕੇ ਜਲਜਾਲ ਤੋਂ ਟੁਰ ਪਿਆ। ਤੇ ਖੁਦਾਵੰਦ ਨੇ ਯਸ਼ੂਆ ਨੂੰ ਆਖਿਆ ਵੀ ਇਹਨਾਂ ਤੋਂ ਨਾ ਡਰ, ਇਸ ਲਈ ਵੀ ਮੈਂ ਇਹਨਾਂ ਨੂੰ ਤੇਰੇ ਹੱਥ ਵਿੱਚ ਕਰ ਦਿੱਤਾ ਹੈ। ਇਹਨਾਂ ਵਿੱਚੋਂ ਇੱਕ ਮਰਦ ਵੀ ਤੇਰੇ ਨਾਲ ਖਲੋਤਾ ਨਾ ਰਹਿ ਸਕੇਗਾ। ਇਸ ਲਈ ਯਸ਼ੂਆ ਰਾਤੋਂ ਰਾਤ ਜਲਜਾਲ ਤੋਂ ਟੁਰ ਕੇ ਅਚਾਨਕ ਉਹਨਾਂ ਉੱਤੇ ਆ ਪਿਆ, ਤੇ ਖੁਦਾਵੰਦ ਨੇ ਉਹਨਾਂ ਨੂੰ ਬਨੀ ਇਸਰਾਈਲ ਦੇ ਸਾਹਮਣੇ ਸ਼ਿਕਸਤ ਦਿੱਤੀ। ਤੇ ਜਦ ਉਹ ਇਸਰਾਈਲ ਦੇ ਸਾਹਮਣੇ ਨੱਸੇ ਤੇ ਬੈਤੇ ਖਰੂਨ ਦੇ ਉਤਾਰ ਉੱਤੇ ਸੀ, ਤੇ ਖੁਦਾਵੰਦ ਨੇ ਅਜ਼ਾਕਾ ਤਿੱਕਰ ਅਸਮਾਨ ਤੋਂ ਉਹਨਾਂ ਉੱਤੇ ਵੱਡੇ ਵੱਡੇ ਪੱਥਰ ਵਰਾਏ, ਤੇ ਉਹ ਸਾਰੇ ਮਰ ਗਏ। ਤੇ ਉਸ ਦਿਨ ਜਦ ਖੁਦਾਵੰਦ ਨੇ ਅਮੂਰੀਆਂ ਨੂੰ ਬਨੀ ਇਸਰਾਈਲ ਦੇ ਕਾਬੂ ਵਿੱਚ ਕਰ ਦਿੱਤਾ, ਤੇ ਯਸ਼ੂਆ ਨੇ ਖੁਦਾਵੰਦ ਦੇ ਅੱਗੇ ਬਨੀ ਇਸਰਾਈਲ ਦੇ ਸਾਹਮਣੇ ਇਹ ਆਖਿਆ ਭਈ ਐ ਸੂਰਜ ਤੂੰ ਜਬੂਨ ਉੱਤੇ, ਤੇ ਐ ਚੰਨ ਤੂੰ ਵਾਦੀ ਅਯਾਲੂਨ ਵਿੱਚ ਠਹਿਰਿਆ ਰਹਿ। ਤੇ ਸੂਰਜ ਠਹਿਰ ਗਿਆ ਤੇ ਚੰਨ ਥੰਮਿਆ ਰਿਹਾ, ਜਦ ਤੀਕਰ ਕੌਮ ਨੇ ਆਪਣੇ ਵੈਰੀਆਂ ਤੋਂ ਬਦਲਾ ਨਾ ਲੈ ਲਿਆ। ਤੇ ਅਜਿਹਾ ਦਿਨ ਨਾ ਕਦੀ ਇਸ ਤੋਂ ਪਹਿਲੇ ਹੋਇਆ ਤੇ ਨਾ ਕਦੀ ਇਹਦੇ ਬਾਅਦ। ਜ਼ਬੂਰ। ਖੁਦਾਵੰਦ ਨੇ ਆਪਣਾ ਤਖਤ ਅਸਮਾਨ ਉੱਤੇ ਕਾਇਮ ਕੀਤਾ ਹੈ, ਤੇ ਉਹਦੀ ਸਲਤਨਤ ਸਾਰਿਆਂ ਉੱਤੇ ਮੁਸੱਲਤ ਹੈ। ਅਯੂਬ। ਉਹ ਸ਼ਮਾਲ ਨੂੰ ਫਜ਼ਾ ਵਿੱਚ ਖਿਲਾਰਦਾ ਹੈ, ਤੇ ਧਰਤੀ ਨੂੰ ਖਲਾ ਵਿੱਚ ਲਮਕਾ ਦਿੰਦਾ ਹੈ। ਉਹ ਆਪਣੇ ਸੱਜਣ ਬੱਦਲਾਂ ਵਿੱਚ ਪਾਣੀ ਨੂੰ ਬੰਨ੍ਹ ਦਿੰਦਾ ਹੈ, ਤੇ ਬੱਦਲ ਉਹਦੇ ਭਾਰ ਨਾਲ ਫਟਦਾ ਨਹੀਂ। ਉਹ ਆਪਣੇ ਤਖਤ ਨੂੰ ਢੱਕ ਦਿੰਦਾ ਹੈ, ਤੇ ਉਹਦੇ ਉੱਤੇ ਆਪਣੇ ਬੱਦਲ ਨੂੰ ਤਾਣ ਦਿੰਦਾ ਹੈ। ਉਹਨੇ ਲੋਹ ਤੇ ਹਨੇਰੇ ਦੇ ਮਿਲਣ ਦੀ ਥਾਂ ਤੀਕਰ ਪਾਣੀ ਦੀ ਸਤ੍ਹਾ ਉੱਤੇ ਹੱਦ ਬੰਨ੍ਹ ਦਿੱਤੀ ਏ। ਅਸਮਾਨ ਦੇ ਸਤੂਨ ਕੰਬਦੇ ਤੇ ਉਹਦੀ ਝਿੜਕ ਨਾਲ ਹੈਰਾਨ ਹੁੰਦੇ ਨੇ। ਉਹ ਆਪਣੀ ਕੁਦਰਤ ਨਾਲ ਸਮੁੰਦਰ ਨੂੰ ਮੌਜਜ਼ਨ ਕਰਦਾ, ਤੇ ਆਪਣੇ ਫਹਿਮ ਨਾਲ ਰਹਿਬ ਨੂੰ ਛੇੜਦਾ ਏ। ਉਹਦੇ ਦਮ ਨਾਲ ਅਸਮਾਨ ਸੱਜਦਾ ਏ। ਕੌਣ ਉਹਦੀ ਕੁਦਰਤ ਦੀ ਗਰਜ ਨੂੰ ਸਮਝ ਸਕਦਾ ਹੈ? ਮੁਕਾਸ਼ਫਾ। ਫਿਰ ਮੈਂ ਇੱਕ ਚਿੱਟਾ ਤਖਤ ਤੇ ਉਹਨੂੰ ਜਿਹੜਾ ਉਹਦੇ ਉੱਤੇ ਬੈਠਿਆ ਸੀ ਵੇਖਿਆ, ਜਿਹਦੇ ਸਾਹਮਣੇ ਧਰਤੀ ਤੇ ਅਸਮਾਨ ਨੱਸ ਗਏ। ਮੁਕਾਸ਼ਫਾ। ਤੇ ਜਿਹੜਾ ਤਖਤ ਉੱਤੇ ਬੈਠਿਆ ਸੀ ਉਹਨੇ ਆਖਿਆ, ਵੇਖ ਮੈਂ ਸਾਰੀਆਂ ਸ਼ੈਵਾਂ ਨੂੰ ਨਵਾਂ ਬਣਾ ਦੇਣਾ ਵਾਂ। ਫਿਰ ਉਹਨੇ ਮੈਨੂੰ ਆਖਿਆ, ਇਹ ਗੱਲਾਂ ਪੂਰੀਆਂ ਹੋ ਗਈਆਂ। ਮੈਂ ਅਲਫਾ ਤੇ ਓਮੇਗਾ ਯਾਨੀ ਸ਼ੁਰੂ ਤੇ ਅਖੀਰ ਵਾਂ। ਹੁਣ ਮੈਂ ਮੇਰੀ ਬੇਕੇ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਬਸ ਰੂਹਾਨੀ ਇਰਤਕਾਈ ਇਲਾਹੀ ਕੂਵਤ ਦੀ ਮਸ਼ਕ ਕਰਨ ਦੇ ਕਾਬਲ ਹੈ। ਜਿਵੇਂ ਕਿ ਰੂਹਾਨੀ ਸਮਝ ਵਿੱਚ ਜ਼ਾਹਿਰ ਹੋਇਆ ਹੈ, ਇਲਾਹੀ ਮਵਾਦੁਲ ਤਿੱਬੀਅਤ ਵਾਜ਼ਿਹ ਤੌਰ ਤੇ ਵਿਖਾਉਂਦਾ ਹੈ ਵੀ ਸਭ ਕੁਝ ਸਿਆਣ ਹੀ ਹੈ, ਤੇ ਇਹ ਸਿਆਣ ਰੱਬ ਕਾਦਰ ਮੁਤਲਿਕ ਹਮਾਜਾਈ ਅਲਾਮੁਲ ਗਯੂਬ ਹੈ, ਯਾਨੀ ਕਿ ਸਾਰੀ ਤਾਕਤ ਵਾਲਾ, ਹਰ ਥਾਂ ਮੌਜੂਦ ਤੇ ਸਾਰੀ ਸਾਇੰਸ ਦਾ ਮਾਲਕ ਹੈ। ਮਾਦੀ ਇਰਤਕਾ ਦੱਸਦਾ ਹੈ ਭਈ ਵੱਡੀ ਪਹਿਲੀ ਵਜ੍ਹਾ ਨੂੰ ਮਾਦੀ ਬਣਨਾ ਚਾਹੀਦਾ ਹੈ, ਤੇ ਇਹਦੇ ਬਾਅਦ ਸਿਆਣ ਦੇ ਕੋਲ ਜਾਂ ਮਿੱਟੀ ਵਿੱਚ ਤੇ ਅਦਮ ਵਿੱਚ ਵਰਤ ਕੇ ਟੁਰ ਜਾਣਾ ਚਾਹੀਦਾ ਹੈ। ਇਨਸਾਨ ਜਿਹੜਾ ਰੱਬ ਦਾ ਪਰਛਾਵਾਂ ਹੈ, ਉਹਦੀ ਤਲਾਸ਼ ਰੱਬ ਦੇ ਸ਼ੁਰੂ ਦੇ ਬਾਰੇ ਜਾਣਨ ਦੇ ਬਰਾਬਰ ਹੈ, ਜਿਹੜਾ ਆਪ ਮੌਜੂਦ ਤੇ ਅਬਦੀ ਹੈ। ਬਸ ਕਮਜ਼ੋਰ ਗਲਤੀ ਹੀ ਮਾਦੇ ਦੇ ਨਾਲ, ਚੰਗਿਆਈ ਨੂੰ ਬਦੀ ਦੇ ਨਾਲ, ਲਾਫਾਨੀਅਤ ਨੂੰ ਫਾਨੀਅਤ ਦੇ ਨਾਲ ਇਕੱਠਾ ਕਰਨ ਦੀ ਕੋਸ਼ਿਸ਼ ਕਰੇਗੀ, ਤੇ ਇਸ ਨਕਲੀ ਇਕੱਠ ਨੂੰ ਇਨਸਾਨ ਆਖੇਗੀ। ਜਿਵੇਂ ਭਈ ਇਨਸਾਨ ਸਿਆਣ ਤੇ ਮਾਦੇ, ਇਨਸਾਨ ਤੇ ਰੱਬ ਦੋਵਾਂ ਦੀ ਪੀੜ੍ਹੀ ਹੋਵੇ। ਤਖਲੀਕ ਰੂਹਾਨੀ ਨਿਯਮਾਂ ਉੱਤੇ ਕਾਇਮ ਹੁੰਦੀ ਏ।
मादी इलम ने उस तखलीककार इलाही असूल का तख्त हथा लिया है जिहड़ा मादे की कुवत उत्ते, झूठ की ताकत उत्ते, रूह के बेमतलब होने उत्ते कायम है ते एक बशरी रब की मशहूरी करता है। मादी हिस्सा ते इंसानी तसव्वुर रूहानी ख्यालों का तर्जमा मादी अकीदियां विच करनगे ते आखणगे भी तशबीहाती रब लामतनाही असूल की बजाय दो लफ्ज़ों में इलाही मुहब्बत मीह का प्यो है। तरेल के खतरे जिहदे तो पैदा होए जिहड़ा मनतिकता बरूज नूं उन्हां दे हथों कढ सकदा है ते बनातुल नाश दी उन्हां दियां सहेलियां दे नाल राबरी कर सकदा है। बदनी साइंस नां दी ही इंसानी इलम है। फानी सियान दा कानून एक अन्ना भरोसा अपनी ताकत तो बगैर एक समसून है। जदों ऐस इंसान दे यकीन नूं इहदी हमायत लई तंजीमां दा घाटा हुंदा है ते इहदियां न्योवां वध जांदियां ने। ना अखलाकी कुवत, रूहानी न्यों ते ना अपना कोई पाक असूल रखदियां होए ਇਹ अकीदा वजह ਲਈ असर ਦੀ गलती करदा है, मादे ਵਿੱਚ हयाती ਤੇ ਜ਼ਹਾਨਤ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਸੰਸਾਰ ਨੂੰ ਇਨਸਾਨ ਵਾਂਗਰ ਇਹਦੇ ਇਲਾਹੀ ਅਸੂਲ ਯਾਨੀ ਰੱਬ ਵੱਲੋਂ ਸਾਇੰਸ ਦੇ ਰਾਹੀਂ ਵਾਜ਼ਿਆ ਕੀਤਾ ਜਾਣਾ ਚਾਹੀਦਾ ਹੈ ਤੇ ਫਿਰ ਇਹਨੂੰ ਸਮਝਿਆ ਜਾ ਸਕਦਾ ਹੈ। ਪਰ ਜਦੋਂ ਇਹਨੂੰ ਬਦਨੀ ਹਿੱਸਾਂ ਦੀ ਨਿਉ ਉੱਤੇ ਵਾਜ਼ਿਆ ਕੀਤਾ ਜਾਂਦਾ ਹੈ ਤੇ ਬੜੋਤਰੀ, ਬਾਲਗੀ ਤੇ ਜ਼ਵਾਲ ਦੇ ਹੇਠਾਂ ਹੁੰਦਿਆਂ ਹੋਏ ਪੇਸ਼ ਕੀਤਾ ਜਾਂਦਾ ਹੈ ਤੇ ਸੰਸਾਰ ਇਨਸਾਨ ਵਾਂਗਰ ਇੱਕ ਮੁਆਮਾ ਬਣ ਜਾਂਦਾ ਹੈ ਤੇ ਇਹਨੂੰ ਜਾਰੀ ਰੱਖਣਾ ਚਾਹੀਦਾ ਹੈ। ਮਗਰ ਟੁਰਨਾ, ਮਿਲਣਾ ਤੇ ਦਿਲਕਸ਼ੀ ਸਿਆਣ ਦੀਆਂ ਮਲਕੀਅਤਾਂ ਨੇ। ਇਹ ਇਲਾਹੀ ਅਸੂਲ ਨਾਲ ਤਾਲੁਕ ਰੱਖਦੇ ਨੇ ਤੇ ਇਹ ਖਿਆਲੀ ਕੁਵਤ ਦੀ ਤਾਦੀਲ ਦੀ ਹਮਾਇਤ ਕਰਦੇ ਨੇ ਜਿਹਨੇ ਧਰਤੀ ਨੂੰ ਇਹਦੇ ਮਦਾਰ ਵਿੱਚ ਛੱਡਿਆ ਤੇ ਆਖੜ ਵਾਲੀਆਂ ਛੱਲਾਂ ਨੂੰ ਆਖਿਆ ਇੱਥੇ ਤੀਕਰ ਪਰ ਅੱਗੇ ਨਹੀਂ। ਅਸੀਂ ਤਾਕਤਾਂ ਦੇ ਪੈਰਾਂ ਮਗਰ ਟੁਰਦੇ ਹਾਂ, ਇਹਨਾਂ ਨੂੰ ਛੱਡ ਦਈਏ ਤੇ ਮਖਲੂਕ ਨੇਸਤ ਹੋਵੇਗੀ। ਇਨਸਾਨੀ ਇਲਮ ਇਹਨਾਂ ਨੂੰ ਮਾਦੇ ਦੀਆਂ ਤਾਕਤਾਂ ਆਖਦਾ ਹੈ ਪਰ ਇਲਾਹੀ ਸਾਇੰਸ ਇਹ ਵਾਜ਼ਿਆ ਕਰਦੀ ਏ ਭਈ ਉਹ ਪੂਰੇ ਤੌਰ ਤੇ ਇਲਾਹੀ ਸਿਆਣ ਦੇ ਨਾਲ ਤਾਲੁਕ ਰੱਖਦੀਆਂ ਨੇ ਤੇ ਇਸ ਸਿਆਣ ਵਿੱਚ ਮਿਰਾਸ ਰੱਖਦੀਆਂ ਨੇ ਤੇ ਇੰਜ ਉਹਨਾਂ ਨੂੰ ਉਹਨਾਂ ਦੇ ਜਾਇਜ਼ ਘਰ ਤੇ ਦਰਜਾਬੰਦੀ ਵਿੱਚ ਬਹਾਲ ਕਰਦੀਆਂ ਨੇ। ਸਰਗਰਦਾਂ ਤਾਕਤ ਮਾਦੀ ਯਕੀਨ ਏ, ਅੰਨੀ ਤਾਕਤ ਦਾ ਦਿੱਤਾ ਹੋਇਆ ਗਲਤ ਨਾਂ, हिकमत ਦੀ ਬਜਾਏ ਮਰਜ਼ੀ, ਲਾਫਾਨੀ ਦੀ ਬਜਾਏ ਫਾਨੀ ਸਿਆਣ ਦੀ ਪੈਦਾਵਾਰ ਏ। ਇਹ ਸਰੇ ਅਵਲ ਮੋਤੀਆ ਏ, ਸਾੜਨ ਵਾਲੀ ਅੱਗ ਦਾ ਸ਼ੋਲਾ ਏ, ਤੂਫਾਨ ਦਾ ਸਾਹ ਏ। ਇਹ ਗਰਜ ਚਮਕ ਤੇ ਤੂਫਾਨ ਏ। ਇਹ ਉਹ ਸਭ ਕੁਝ ਏ ਜੋ ਖੁਦਗਰਜ਼ੀ, ਬਦਕਾਰੀ, ਬੇਈਮਾਨੀ ਤੇ ਨਾਪਾਕੀ ਏ। ਅਖਲਾਕੀ ਤੇ ਰੂਹਾਨੀ ਤਾਕਤ ਰੂਹ ਨਾਲ ਤਾਲੁਕ ਰੱਖਦੇ ਨੇ ਜਿਹੜੀ ਆਪਣੇ ਝਟਕਿਆਂ ਵਿੱਚ ਹਵਾ ਦਬਾ ਕੇ ਰੱਖਦੀ ਏ ਤੇ ਇਹ ਤਾਲੀਮ ਸਾਇੰਸ ਤੇ ਹਮਾਂਗੀ ਨਾਲ ਮੁਤਾਬਕਤ ਰੱਖਦੀ ਏ। ਸਾਇੰਸ ਵਿੱਚ ਤੁਸੀਂ ਰੱਬ ਦੇ ਖਿਲਾਫ ਕੋਈ ਤਾਕਤ ਨਹੀਂ ਰੱਖ ਸਕਦੇ ਤੇ ਬਦਨੀ ਹਿੱਸਾ ਨੂੰ ਆਪਣੀ ਝੂਠੀ ਗਵਾਹੀ ਨੂੰ ਤਰਕ ਕਰਨਾ ਹੁੰਦਾ ਹੈ। ਮਾਦੇ ਦੀ ਹਿੱਸ ਦਾ ਝੂਠਾ ਸਬੂਤ ਬਹੁਤ ਚੰਗੇ ਤਰੀਕੇ ਨਾਲ ਰੂਹ ਦੀ ਗਵਾਹੀ ਦੀ ਮੁਖਾਲਫਤ ਕਰਦਾ ਹੈ। ਮਾਦੇ ਦੀ ਹਿੱਸ ਆਪਣੀ ਆਵਾਜ਼ ਨੂੰ ਹਕੀਕਤ ਦੀ ਸ਼ਿੱਦਤ ਦੇ ਨਾਲ ਉੱਚਾ ਕਰਦੀ ਏ ਤੇ ਆਖਦੀ ਏ ਇਹ ਜੱਗ ਮੇਰੀ ਬਾਦਸ਼ਾਹਤ ਏ, ਮੈਂ ਮਾਦੇ ਦੀ ਖੂਬਸੂਰਤੀ ਉੱਤੇ ਤਖਤ ਨਸ਼ੀਨ ਹਾਂ। ਪਰ ਰੱਬ ਦੀ ਇੱਕ ਛੂਹਣ, ਇੱਕ ਹਾਦਸਾ, ਰੱਬ ਦੀ ਸ਼ਰੀਅਤ ਕਿਸੇ ਵੀ ਵੇਲੇ ਮੇਰਾ ਸਕੂਨ ਬਰਬਾਦ ਕਰ ਸਕਦੀ ਏ ਕਿਉਂ ਜੇ ਮੇਰੀਆਂ ਸਾਰੀਆਂ ਖਿਆਲੀ ਖੁਸ਼ੀਆਂ ਖਤਰਨਾਕ ਨੇ। ਪਰ ਮੇਰੀ ਬਦਕਿਸਮਤੀ ਉਬਲਦੇ ਹੋਏ ਲਾਵੇ ਵਾਂਗਰ ਮੈਂ ਵੱਧਦੀ ਵਾਂ ਤੇ ਸਵਾਹ ਕਰਨ ਵਾਲੀ ਅੱਗ ਦੀ ਅਜ਼ਮਤ ਦੇ ਨਾਲ ਚਮਕਦੀ ਵਾਂ। ਰੂਹ ਇਹਦੇ ਉਲਟ ਗਵਾਹੀ ਦਿੰਦਿਆਂ ਹੋਏ ਆਖਦੀ ਏ ਮੈਂ ਰੂਹ ਹਾਂ, ਇਨਸਾਨ ਜਿਹਦੀਆਂ ਹਿੱਸਾ ਰੂਹਾਨੀ ਨੇ ਮੇਰੇ ਵਰਗਾ ਏ। ਉਹ ਲਾਫਾਨੀ ਸਿਆਣ ਦਾ ਪਰਛਾਵਾਂ ਏ ਕਿਉਂ ਜੇ ਮੈਂ ਲਾਫਾਨੀ ਹਾਂ। ਪਾਕੀਜ਼ਗੀ ਦੀ ਖੂਬਸੂਰਤੀ, ਵਜੂਦ ਦੀ ਕਾਮਲੀਅਤ, ਨਾ ਮੁੱਕਣ ਵਾਲਾ ਜਲਾਲ, ਇਹ ਸਭ ਮੇਰੇ ਨੇ ਕਿਉਂ ਜੇ ਮੈਂ ਰੱਬ ਹਾਂ। ਮੈਂ ਇਨਸਾਨ ਨੂੰ ਲਾਫਾਨੀਅਤ ਦੇਣਾ ਵਾਂ ਕਿਉਂ ਜੇ ਮੈਂ ਸਚਿਆਈ ਹਾਂ। ਮੈਂ ਸਾਰੀਆਂ ਨੇਮਤਾਂ ਸ਼ਾਮਲ ਕਰਦਾ ਤੇ ਦੇਣਾ ਵਾਂ ਕਿਉਂ ਜੇ ਮੈਂ ਪਿਆਰ ਹਾਂ। ਮੈਂ ਅਜ਼ਲ ਤੇ ਅਬਦ ਤੋਂ ਬਗੈਰ ਹਯਾਤੀ ਦੇਣਾ ਵਾਂ ਕਿਉਂ ਜੇ ਮੈਂ ਹਯਾਤੀ ਹਾਂ। ਮੈਂ ਸਭ ਤੋਂ ਵੱਡਾ ਵਾਂ ਕਿਉਂ ਜੇ ਮੈਂ ਸਿਆਣ ਹਾਂ। ਮੈਂ ਹਰ ਸ਼ੈ ਦਾ ਮੁਵਾਦ ਹਾਂ ਕਿਉਂ ਜੇ ਮੈਂ ਜੋ ਹਾਂ ਸੋ ਮੈਂ ਹਾਂ। ਕੀ ਰੂਹ ਇਹਦੇ ਮੁਖਾਲਫ ਮਾਦੇ ਨੂੰ ਬਣਾ ਸਕਦੀ ਏ ਤੇ ਮਾਦੇ ਨੂੰ ਪਾਪ ਕਰਨ ਤੇ ਤਕਲੀਫ ਸਹਿਣ ਦੀ ਕਾਬਲੀਅਤ ਦੇ ਸਕਦੀ ਏ? ਕੀ ਰੂਹ ਯਾਨੀ ਰੱਬ ਮਿੱਟੀ ਵਿੱਚ ਦਾਖਲ ਕੀਤਾ ਗਿਆ ਤੇ ਨਤੀਜੇ ਦੇ ਤੌਰ ਤੇ ਮਾਦੇ ਦੇ ਮੁਤਾਲਬੇ ਉੱਤੇ ਦਾਖਲ ਕੀਤਾ ਗਿਆ? ਕੀ ਰੂਹ ਮਿੱਟੀ ਵਿੱਚ ਸ਼ਾਮਲ ਹੋਈ ਤੇ ਉੱਥੇ ਇਲਾਹੀ ਫਿਤਰਤ ਤੇ ਕਾਮਲ ਕੁਦਰਤ ਗਵਾ ਬੈਠੀ? ਕੀ ਸਿਆਣ ਯਾਨੀ ਰੱਬ ਮਾਦੇ ਵਿੱਚ ਦਾਖਲ ਹੁੰਦਾ ਏ ਤਾਂ ਜੋ ਉੱਥੇ ਇੱਕ ਫਾਨੀ ਪਾਪੀ ਬਣੇ
ਜਿਹੜਾ ਰੱਬ ਦੇ ਦਮ ਨਾਲ ਜਿਉਂਦੀ ਜਾਨ ਹੁੰਦਾ ਹੈ। ਹਰ ਕਿਸੇ ਲਈ ਇਹ ਫੈਸਲਾ ਕਰਨ ਦਾ ਵੇਲਾ ਹੈ ਵੀ ਆਇਆ ਇਹ ਫਾਨੀ ਸਿਆਣ ਹੈ ਜਾਂ ਲਾਫਾਨੀ ਸਿਆਣ ਹੈ ਜਿਹੜੀ ਵਜ੍ਹਾ ਬਣਦੀ ਹੈ। ਸਾਨੂੰ ਮਾਬਾਦੁਲ ਤਿਬੀਆਤੀ ਸਾਇੰਸ ਤੇ ਇਹਦੇ ਇਲਾਹੀ ਅਸੂਲ ਲਈ ਮਾਦੇ ਦੀਆਂ ਬੁਨਿਆਦਾਂ ਨੂੰ ਤਰਕ ਕਰਨਾ ਚਾਹੀਦਾ ਹੈ। ਮਾਦੀ ਹਿੱਸਾਂ ਦੀ ਝੁੰਝਲਾਉਂਦੀ ਗਵਾਹੀ ਦਾ ਸਕੂਨ ਵਾਲਾ ਵਿਚਕਾਰ ਸਾਇੰਸ ਜਿਹੜੀ ਹੱਲੇ ਵੀ ਤਖਤ ਉੱਤੇ ਬੈਠੀ ਏ, ਫਾਨੀ ਬਸ਼ਰ ਲਈ ਨਾ ਬਦਲਣ ਵਾਲੀ ਹਮਾਹੰਗ ਇਲਾਹੀ ਅਸੂਲ ਲਈ ਜ਼ਾਹਰ ਏ। ਖੁੱਲੀ ਹਯਾਤੀ ਦੇ ਸੰਸਾਰ ਹਰ ਵੇਲੇ ਮੌਜੂਦ ਤੇ ਅਬਦੀ ਏ। ਨਾ ਸਮਝੀ ਜਾਣ ਦੇ ਕਾਬਲ ਸਿਆਣ ਸਾਹਮਣੇ ਆਉਂਦੀ ਏ। ਲਾਮਹਿਦੂਦ ਮੁਹੱਬਤ ਦੀ ਚੌੜਾਈ, ਲੰਬਾਈ, ਤਾਕਤ, ਵਡਿਆਈ ਤੇ ਜਲਾਲ ਸਾਰੇ ਖਾਲੀਪਨ ਨੂੰ ਪੂਰਾ ਕਰ ਦਿੰਦੇ ਨੇ। ਇਹ ਹੀ ਬਹੁਤ ਏ। ਇੱਥੇ ਬਹੁਤ ਜ਼ੋਰਦਾਰ ਐਲਾਨ ਏ ਵੀ ਰੱਬ ਸਭ ਕੁਝ ਸਿਆਣ ਦੇ ਰਾਹੀਂ ਬਣਾਉਂਦਾ ਏ, ਨਾ ਭਈ ਮਾਦੇ ਦੇ ਰਾਹੀਂ। ਰੱਬ ਲਾਮਹਿਦੂਦ ਏ, ਇਸੇ ਲਈ ਉਹ ਅਜ਼ਲੀ ਏ। ਹੋਰ ਕੋਈ ਨਾ ਤਾਕਤ ਏ ਨਾ ਕੋਈ ਵਜੂਦ ਏ। ਇਸ ਲਈ ਸੰਸਾਰ ਦੀ ਰੂਹਾਨੀਅਤ ਦੀ ਤਖਲੀਕ ਦੀ ਇਕੱਲੀ ਅਸਲੀਅਤ ਏ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।